अस्सलाम वालेकुम जी, मैं ਤੁਹਾਡਾ ਆਪਣਾ ਅਵੈਸ ਕੁਮਨ ਸਿਆਲਕੋਟੀ। ਅੱਜ 16 ਜਨਵਰੀ ਸਨ 2024 ਦਿਨ ਮੰਗਲ ਦਾ ਮਾਘ ਦੀ ਅੱਜ 3 ਹੋ ਗਈ ਹੈ। ਜਿੱਥੇ ਜਿੱਥੇ ਵੀ ਮੇਰੇ ਸੁਣਨ ਵਾਲੇ ਪਿਆਰ ਕਰਨ ਵਾਲੇ ਬੈਠੇ ਹੋ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬੜਾ ਸਾਰਾ ਸਲਾਮ। ਕੀ ਹਾਲ ਹੈ? ਸਾਰੇ ਠੀਕ ਠਾਕ ਹੋ? ਅੱਜ ਬੜੀ ਅਹਿਮ ਗੱਲ, ਬੜੀ ਛੋਟੀ ਜੀ ਬਾਤ ਹੈ ਔਰ ਬੜੀ ਕੰਮ ਦੀ ਗੱਲ ਹੈ। ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਫੇਸਬੁੱਕ ਤੇ YouTube, TikTok, Instagram, ਸਨੈਕ ਵੀਡੀਓ ਵਗੈਰਾ ਵਗੈਰਾ ਇਹਨਾਂ ਐਪਸ ਦੇ ਉੱਤੇ ਮੈਂ ਅਰਸਾ 7 ਸਾਲ ਤੋਂ ਬੜਾ ਸੁਥਰਾ ਵਰਕ ਕਰ ਰਿਹਾ। ਸਾਫ ਸੁਥਰੇ ਤੋਂ ਮੁਰਾਦ ਇਹ ਵੇ ਕਿ ਤੁਹਾਨੂੰ ਪਤਾ ਹੈ ਕਿ ਫੇਮਸ ਹੋਣ ਵਾਸਤੇ, ਲਾਈਕ ਲੈਣ ਵਾਸਤੇ, ਕਮੈਂਟ ਲੈਣ ਵਾਸਤੇ, ਵਿਊ ਹਾਸਲ ਕਰਨ ਵਾਸਤੇ ਮੈਂ ਅੱਜ ਤੱਕ ਕਿਸੇ ਨੂੰ ਗੰਦਾ ਨਹੀਂ ਕੀਤਾ, ਕਿਸੇ ਦੀ ਇਨਸਲਟ ਨਹੀਂ ਕੀਤੀ, ਕਦੀ ਕਿਸੇ ਦੀ ਤਜ਼ਹੀਕ ਨਹੀਂ ਕੀਤੀ। ਅਗਰ ਮੇਰੇ ਖਿਲਾਫ ਕੋਈ ਮੁਹਿੰਮ ਚਲਾਈ ਵੀ ਗਈ ਸੀ ਤੇ ਉਹ ਵੀ ਇੱਕ ਸਾਜ਼ਿਸ਼ ਸੀ, ਇੱਕ ਪ੍ਰੀ ਪਲੈਨਿੰਗ ਸੀ। ਹਾਲਾਂਕਿ ਅਲਹਮਦੁਲਿਲਾ ਮੇਰੇ ਵੇਖਣ ਵਾਲੇ, ਮੇਰੇ ਸੁਣਨ ਵਾਲੇ ਤੁਸੀਂ ਸਾਰੇ ਸਮਝਦਾਰ ਹੋ। ਤੁਹਾਨੂੰ ਪਤਾ ਹੈ ਮੇਰੀ ਆਦਤ ਦਾ, ਮੇਰੀ ਤਬੀਅਤ ਦਾ ਕਿ ਮੈਂ ਕਿਸੇ ਦੇ ਮੋਢਿਆਂ ਤੇ ਚੜ੍ਹ ਕੇ ਅੱਗੇ ਨਹੀਂ ਆਇਆ। ਅਲਹਮਦੁਲਿਲਾ ਮੈਂ ਆਪਣੇ ਕੰਮ ਦੇ ਸਿਰ ਤੇ 1.5 ਮਿਲੀਅਨ ਫਾਲੋਵਰ ਟਿਕਟੌਕ ਤੇ ਹਾਸਲ ਕੀਤੇ ਨੇ ਔਰ ਮੇਰੀ ਫੇਸਬੁੱਕ ਦੀਆਂ 2 ਆਈਡੀਆਂ ਯਾਨੀ ਕਿ 2 ਪੇਜ ਨੇ। ਇੱਕ ਅਵੈਸ ਘੁੰਮਣ ਸਿਆਲਕੋਟੀ ਦੇ ਨਾਂ ਤੋਂ, ਇੱਕ ਅਵੈਸ ਅਹਿਮਦ ਘੁੰਮਣ ਦੇ ਨਾਂ ਤੋਂ। ਇੱਕ ਤੇ 8.5 ਲੱਖ ਤੋਂ ਜ਼ਿਆਦਾ ਫਾਲੋਵਰ ਨੇ, ਇੱਕ ਤੇ 9.5 ਲੱਖ ਤੋਂ ਜ਼ਿਆਦਾ ਫਾਲੋਵਰ ਨੇ। ਇਸੇ ਤਰ੍ਹਾਂ ਮੇਰਾ YouTube ਦਾ ਜਿਹੜਾ ਚੈਨਲ ਹੈ ਉਹਦੇ ਤੇ 2.5 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਵਗੈਰਾ ਵਗੈਰਾ। ਗੱਲ ਕਰਨ ਦਾ ਮਕਸਦ ਅਸਲੀ ਇਹ ਵੇ ਕਿ ਮੇਰੇ ਜਿਹੜੇ ਪਿਆਰ ਕਰਨ ਵਾਲੇ ਨੇ, ਮੇਰੇ ਜਿਹੜੇ ਸੁਣਨ ਵਾਲੇ ਨੇ, ਉਹਨਾਂ ਦੀ ਇਹ ਬੜੀ ਸਾਰੀ ਡਿਮਾਂਡ ਹੈ। ਉਹ ਆਂਦੇ ਨੇ ਕਿ ਅਵੈਸ ਭਾਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਫੇਸਬੁੱਕ ਦੇ ਉੱਤੇ, ਟਿਕਟੌਕ ਦੇ ਉੱਤੇ ਲਾਈਵ ਆਵੋ। ਤੇ ਮੈਂ ਯਾਰ ਮੈਂ ਲਾਈਵ ਤੇ ਵੀਡੀਓ ਬਣਾ ਚੁੱਕਿਆ ਕਿ ਲਾਈਵ ਤੇ ਜਿਹੜੀ ਉਹ ਮਤਲਬ ਕਿ ਗੰਦੀਆਂ ਗਲੀਜ਼ ਹਰਕਤਾਂ ਕਰਨੀਆਂ ਪੈਂਦੀਆਂ ਨੇ ਤੇ ਮੈਂ ਤੇ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇਹ ਜ਼ੇਬ ਹੀ ਨਹੀਂ ਦਿੰਦਾ ਔਰ ਮੇਰੀ ਆਦਤ ਦੇ, ਮੇਰੀ ਫਿਤਰਤ ਦੇ, ਮੇਰੇ ਕੰਟੈਂਟ ਦੇ ਖਿਲਾਫ ਹੈ, ਮੇਰੇ ਮਿਜ਼ਾਜ ਦੇ ਖਿਲਾਫ ਹੈ ਕਿ ਮੈਂ ਇਸ ਤਰ੍ਹਾਂ ਦੀਆਂ ਹਰਕਤਾਂ ਲਾਈਵ ਤੇ ਬਹਿ ਕੇ ਕਰਾਂ। ਤੇ ਉਹ ਸਾਰੇ ਮੈਨੂੰ ਮਸ਼ਵਰਾ ਦਿੰਦੇ ਨੇ, ਗਾਏ ਬਗਾਏ ਮੇਰੇ ਦੋਸਤ ਅਹਬਾਬ ਮਿਲਣ ਵੀ ਜਿਹੜੇ ਆਉਂਦੇ ਨੇ ਉਹ ਵੀ ਗਾਈਡ ਕਰਦੇ ਨੇ। ਉਹ ਆਂਦੇ ਨੇ ਕਿ ਜ਼ਰੂਰੀ ਨਹੀਂ ਕਿ ਤੁਸੀਂ ਮੈਚ ਲਾਓ ਜਾਂ ਤੁਸੀਂ ਪਨਿਸ਼ਮੈਂਟ ਵਗੈਰਾ ਵਗੈਰਾ ਜਾਂ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰੋ, ਸਿਰਫ ਤੁਸੀਂ ਗੱਲਬਾਤ ਬਹਿ ਕੇ ਜਿਹੜੀ ਉਂਝ ਕਰਦੇ ਹੋ, ਯਾਨੀ ਜਿਹੜੀ ਹੁਣ ਮੈਂ ਗੱਲ ਕਰ ਰਿਹਾ। ਉਹ ਆਂਦੇ ਨੇ ਕਿ ਇੰਝ ਦੀ ਗੱਲਬਾਤ ਹੀ ਸਿਰਫ ਬਹਿ ਕੇ ਤੁਸੀਂ ਲਾਈਵ ਤੇ ਕਰ ਛੜਿਆ ਕਰੋ, ਅਸੀਂ ਤੁਹਾਨੂੰ ਸੁਣਾ ਕਰਾਂਗੇ, ਵੇਖਾਂ ਕਰਾਂਗੇ, ਨਾਲੇ ਮਤਲਬ ਵੀਡੀਓ ਕਾਲ ਤੇ ਗੱਲ ਹੋ ਜਾਏ ਕਰੇਗੀ। ਸੋ ਉਹ ਬੜੇ ਸਾਰੇ ਦੋਸਤਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਇਆ ਮੈਂ ਫੈਸਲਾ ਕੀਤਾ ਕਿ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਫੇਸਬੁੱਕ ਪੇਜ ਤੇ ਵੀ ਲਾਈਵ ਬਵਾਂ ਜਿੱਥੇ ਤੁਸੀਂ ਵੀਡੀਓ ਵੇਖ ਰਹੇ ਹੋ। ਤੇ ਇਸੇ ਤਰ੍ਹਾਂ ਮੈਂ ਟਿਕਟੌਕ ਤੇ ਰਾਤ 9 ਤੋਂ 11 ਵਜੇ ਤੱਕ ਡੇਲੀ ਲਾਈਵ ਬਵਾਂ ਕਰਾਂਗਾ। ਜਿਹੜੇ ਮੇਰੇ ਸੁਣਨ ਵਾਲੇ, ਮੇਰੇ ਪਿਆਰ ਕਰਨ ਵਾਲੇ, ਮੇਰੇ ਚਾਹਣ ਵਾਲੇ ਮੈਨੂੰ ਪਸੰਦ ਕਰਦੇ ਨੇ ਜਾਂ ਉਹ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਮੈਸੇਜ ਦੇ ਵਿੱਚ ਜਾਂ ਮੈਸੇਂਜਰ ਤੇ ਆ ਕੇ ਵਗੈਰਾ ਵਗੈਰਾ, ਤੇ ਇਨਸ਼ਾਅੱਲਾ ਉਹਨਾਂ ਦੇ ਨਾਲ ਲਾਈਵ ਗੁਫ਼ਤਗੂ ਵੀ ਹੋਵੇਗੀ ਔਰ ਹੋਵੇਗੀ ਸਿਰਫ ਗੱਲਬਾਤ। ਨਾ ਹੀ ਮੈਂ ਕੋਈ ਇਸ ਤਰ੍ਹਾਂ ਦਾ ਮੈਚ ਲਾਵਾਂਗਾ, ਨਾ ਹੀ ਇਸ ਤਰ੍ਹਾਂ ਦੀ ਕੋਈ ਪਨਿਸ਼ਮੈਂਟ ਵਗੈਰਾ ਵਗੈਰਾ ਕਬੂਲ ਕਰਾਂਗਾ। ਕਿਉਂ ਕਿ ਮੈਂ ਬੜਾ ਸੁਥਰਾ ਕੰਮ, ਬੜਾ ਸਾਫ਼ ਵਰਕ ਕਰਕੇ ਤੇ ਅਲਹਮਦੁਲਿਲਾ ਇੱਥੋਂ ਤੱਕ ਆਇਆ। ਤੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਬਣਾਉਂਦਿਆਂ ਬੜਾ ਟਾਈਮ ਲੱਗਦਾ ਤੇ ਗਵਾਉਂਦਿਆਂ ਝੱਟ ਨਹੀਂ ਲੱਗਦਾ। ਪਨਿਸ਼ਮੈਂਟ ਔਰ ਮੈਚ ਨਾ ਲਾਉਣ ਦੀ ਵਜ੍ਹਾ ਇਹ ਵੇ ਕਿ ਤੁਹਾਨੂੰ ਪਤਾ ਹੀ ਹੈ ਉਹ ਕਿੱਡਾ ਕਿੱਡਾ ਗੰਦਾ ਟਾਰਗੇਟ ਇੱਕ ਦੂਜੇ ਨੂੰ ਦਿੰਦੇ ਨੇ ਔਰ ਕਿਵੇਂ ਇੱਕ ਦੂਜੇ ਨੂੰ ਬੁਰੇ ਨਾਵਾਂ ਦੇ ਨਾਲ ਬੁਲਾਉਂਦੇ ਨੇ, ਗਾਲਾਂ ਕੱਢਦੇ ਨੇ ਵਗੈਰਾ ਵਗੈਰਾ। ਮੈਨੂੰ ਇਹ ਜ਼ੇਬ ਨਹੀਂ ਦਿੰਦਾ, ਮੇਰੇ ਕੰਟੈਂਟ ਦੇ ਇਹ ਖਿਲਾਫ ਹੈ, ਮੇਰੇ ਮਿਜ਼ਾਜ ਦੇ ਖਿਲਾਫ ਹੈ। ਕਿਉਂਕਿ ਮੈਨੂੰ ਸੁਣਨ ਵਾਲੀਆਂ ਔਰਤਾਂ, ਲੜਕੀਆਂ, ਮਾਸੀਆਂ, ਫੁੱਫੀਆਂ, ਦਾਦੀਆਂ, ਨਾਨੀਆਂ, ਭੈਣਾਂ, ਯਾਨੀ ਕਿ ਮੈਨੂੰ ਹਰ ਕੈਟਾਗਰੀ ਦੇ ਲੋਕ, ਬੱਚੇ, ਜਵਾਨ, ਬੁੱਢੇ ਸਾਰੇ ਸੁਣਦੇ ਨੇ। ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਇੰਨੀ ਮਿਹਨਤ ਦੇ ਨਾਲ ਜਿਹੜੀ ਕਮਾਈ ਹੈ ਉਹਨੂੰ ਐਵੇਂ ਥੋੜੇ ਜਿਹੇ ਡਾਲਰਾਂ ਵਾਸਤੇ ਜਾਂ ਥੋੜੇ ਜਿਹੇ ਪੈਸਿਆਂ ਵਾਸਤੇ ਜਾਂ ਲਾਈਕ ਵਿਊ ਲੈਣ ਵਾਸਤੇ ਮੈਂ ਸਾਰਾ ਕੁਝ ਜ਼ਾਇਆ ਕਰ ਦਿਆਂ। ਇਨਸ਼ਾਅੱਲਾ ਤੁਹਾਡੀ ਡਿਮਾਂਡ ਦੇ ਮੁਤਾਬਕ ਮੈਂ ਲਾਈਵ ਜ਼ਰੂਰ ਆਵਾਂ ਕਰਾਂਗਾ, ਲੇਕਿਨ ਸਿਰਫ ਗੁਫ਼ਤਗੂ ਹੋਏ ਕਰੇਗੀ ਬਹਿ ਕੇ, ਜਿਸ ਤਰ੍ਹਾਂ ਰੇਡੀਓ ਤੇ ਜਾਂ TV ਤੇ ਲਾਈਵ ਬਹਿ ਕੇ ਗੱਪਸ਼ਪ ਹੁੰਦੀ ਹੈ, ਪ੍ਰੋਗਰਾਮ ਹੁੰਦਾ ਹੈ, ਸ਼ੇਰੋ ਸ਼ਾਇਰੀ ਹੋਏਗੀ, ਮਿਊਜ਼ਿਕ ਹੋਏਗਾ, ਬਹਿ ਕੇ ਗੱਲਬਾਤ ਹੋਏਗੀ। ਇਨਸ਼ਾਅੱਲਾ ਤੁਹਾਡੇ ਨਾਲ ਅੱਜ ਸ਼ਾਮ ਤੋਂ ਯਾਨੀ ਰਾਤ 9 ਵਜੇ ਤੋਂ ਲੈ ਕੇ ਤੇ 11 ਵਜੇ ਪਾਕਿਸਤਾਨੀ ਟਾਈਮ ਦੇ ਮੁਤਾਬਕ 2 ਘੰਟੇ 9 ਤੋਂ 11 ਤੱਕ ਮੈਂ ਲਾਈਵ ਬਵਾਂ ਕਰਾਂਗਾ। ਤੁਹਾਡੇ ਨਾਲ ਗੱਪਸ਼ਪ ਹੋਏਗੀ, ਨਾਲੇ ਆਪਣੇ ਵਿਚਾਰ ਸਾਂਝੇ ਕਰਾਂਗੇ, ਨਾਲੇ ਲਾਈਵ ਯਾਨੀ ਵੀਡੀਓ ਦੇ ਉੱਤੇ, ਵੀਡੀਓ ਕਾਲ ਤੇ ਤੁਹਾਡੇ ਨਾਲ ਗੱਪਸ਼ਪ ਹੋਏ ਕਰੇਗੀ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। अस्सलाम वालेकुम वरहमतुल्लाह।